ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਏ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਏ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 25 ਫਰਵਰੀ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਿਆਨ, ਸੁਨਹਿਰੀ ਮਤਨ ਰੋਮੀਓ। ਤੁਸੀਂ ਇੱਕ ਦਿਲ ਤੇ ਇੱਕ ਜ਼ੁਬਾਨ ਹੋ ਕੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਰੱਬ ਤੇ ਪਿਓ ਦੀ ਵਡਿਆਈ ਕਰੋ। ਜਵਾਬੀ ਪੜ੍ਹਾਈ। ਯਸਾਇਆ। ਕੰਨ ਲਾਓ ਤੇ ਮੇਰੇ ਕੋਲ ਆਓ ਤੇ ਸੁਣੋ, ਤੇ ਤੁਹਾਡੀ ਜਾਨ ਜਿਉਂਦੀ ਰਹੇਗੀ, ਤੇ ਮੈਂ ਤੁਹਾਨੂੰ ਹਮੇਸ਼ਾ ਦਾ ਅਹਿਦ ਯਾਨੀ ਦਾਊਦ ਦੀਆਂ ਸੱਚੀਆਂ ਨਿਯਮਤਾਂ ਬਖਸ਼ਾਂਗਾ। ਜਦੋਂ ਤੀਕਰ ਖੁਦਾਵੰਦ ਮਿਲ ਸਕਦਾ ਏ, ਉਹਦੇ ਤਾਲਬ ਹੋਵੋ। ਜਦੋਂ ਤੀਕਰ ਉਹ ਨੇੜੇ ਹੈ, ਉਹਨੂੰ ਪੁਕਾਰੋ। ਸਰੀਰ ਆਪਣੀ ਰਾਹ ਨੂੰ ਛੱਡ ਦੇਵੇ ਤੇ ਬਦਕਾਰ ਆਪਣੇ ਖਿਆਲਾਂ ਨੂੰ, ਤੇ ਉਹ ਖੁਦਾਵੰਦ ਵੱਲ ਫਿਰਨ ਤੇ ਉਹ ਉਹਦੇ ਉੱਤੇ ਰਹਿਮ ਕਰੇਗਾ, ਤੇ ਸਾਡੇ ਖੁਦਾਵੰਦ ਵੱਲ, ਕਿਉਂ ਜੇ ਉਹ ਕਸਰਤ ਨਾਲ ਮੁਆਫ ਕਰੇਗਾ। ਖੁਦਾਵੰਦ ਆਖਦਾ ਏ, ਭਈ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ, ਤੇ ਨਾ ਤੁਹਾਡੀਆਂ ਰਾਹਾਂ ਮੇਰੀਆਂ ਰਾਹਾਂ ਨੇ। ਕਿਉਂ ਜੇ ਜਿੰਨਾ ਅਸਮਾਨ ਧਰਤੀ ਤੋਂ ਉੱਚਾ ਏ, ਉਨੀਆਂ ਹੀ ਮੇਰੀਆਂ ਰਾਹਾਂ ਤੁਹਾਡੀਆਂ ਰਾਹਾਂ ਤੋਂ, ਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਨੇ। ਕਿਉਂ ਜੇ ਜਿਵੇਂ ਅਸਮਾਨ ਤੋਂ ਮੀਂਹ ਪੈਂਦਾ ਤੇ ਬਰਫ਼ ਪੈਂਦੀ ਏ, ਤੇ ਫਿਰ ਉਹ ਉੱਥੇ ਪਰਤ ਕੇ ਨਹੀਂ ਜਾਂਦੀ, ਬਲਕਿ ਧਰਤੀ ਨੂੰ ਸੈਰਾਬ ਕਰਦੀ ਏ, ਤੇ ਉਹਦੀ ਹੀ ਰੋਇਦਗੀ ਤੇ ਸ਼ਾਦਾਬੀ ਦੀ ਵਜ੍ਹਾ ਬਣਦੀ ਏ, ਤਾਂ ਜੋ ਬੋਣ ਵਾਲੇ ਨੂੰ ਬੀਜ ਤੇ ਖਾਣ ਵਾਲੇ ਨੂੰ ਰੋਟੀ ਦੇਵੇ। ਇਸੇ ਤਰ੍ਹਾਂ ਹੀ ਮੇਰਾ ਕਲਾਮ ਜਿਹੜਾ ਮੇਰੇ ਮੂੰਹ ਵਿੱਚੋਂ ਨਿਕਲਦਾ ਏ ਹੋਵੇਗਾ। ਉਹ ਅੰਜਾਮ ਮੇਰੇ ਕੋਲ ਪਰਤ ਕੇ ਨਾ ਆਵੇਗਾ, ਬਲਕਿ ਜੋ ਕੁਝ ਮੇਰੀ ਖਾਹਿਸ਼ ਹੋਵੇਗੀ ਉਹ ਉਹਨੂੰ ਪੂਰਾ ਕਰੇਗਾ, ਤੇ ਇਸ ਕੰਮ ਵਿੱਚ ਜਿਹਦੇ ਲਈ ਮੈਂ ਉਹਨੂੰ ਘੱਲਿਆ ਏ ਮੌਸਰ ਹੋਵੇਗਾ। ਕਿਉਂ ਜੇ ਤੁਸੀਂ ਖੁਸ਼ੀ ਨਾਲ ਨਿਕਲੋਗੇ ਤੇ ਸਲਾਮਤੀ ਨਾਲ ਘੱਲੇ ਜਾਓਗੇ। ਦਰਸੀਵਾਜ਼ ਬਾਈਬਲ ਵਿੱਚੋਂ ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ, ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ, ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ, ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਤੇ ਉਹ ਆਪਣੀ ਜ਼ੁਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ। ਤੁਹਾਡਾ ਪਿਓ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਏ ਕਿ ਤੁਸੀਂ ਕਿਹੜੀ ਸ਼ੈ ਦੇ ਮੁਹਤਾਜ ਹੋ, ਬਲਕਿ ਤੁਸੀਂ ਪਹਿਲਾਂ ਉਹਦੀ ਬਾਦਸ਼ਾਹੀ ਤੇ ਉਹਦੀ ਰਾਸਤਬਾਜ਼ੀ ਨੂੰ ਲੱਭੋ, ਤੇ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਮੱਤੀ। ਤੇ ਕੁਝ ਫਕੀਆਂ ਨੇ ਆਪਣੇ ਦਿਲ ਵਿੱਚ ਆਖਿਆ, ਇਹ ਕੁਫਰ ਬਕਦਾ ਏ। ਯਿਸੂ ਨੇ ਉਹਨਾਂ ਦੇ ਖਿਆਲ ਪਤਾ ਕਰਕੇ ਆਖਿਆ, ਤੁਸੀਂ ਕਿਉਂ ਆਪਣੇ ਦਿਲਾਂ ਵਿੱਚ ਭੈੜਾ ਖਿਆਲ ਲਿਆਉਂਦੇ ਹੋ। ਮੱਤੀ। ਉਸ ਵੇਲੇ ਲੋਕੀ ਉਹਦੇ ਕੋਲ ਇੱਕ ਅੰਨੇ ਗੂੰਗੇ ਨੂੰ ਲਿਆਏ, ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ। ਇਸ ਤਰ੍ਹਾਂ ਗੂੰਗਾ ਬੋਲਣ ਤੇ ਵੇਖਣ ਲੱਗ ਪਿਆ, ਤੇ ਸਾਰਾ ਜੱਥਾ ਹੈਰਾਨ ਹੋ ਕੇ ਆਖਣ ਲੱਗ ਗਿਆ, ਭਈ ਇਹ ਦਾਊਦ ਦਾ ਪੁੱਤਰ ਏ। ਫਰੀਸੀਆਂ ਨੇ ਸੁਣ ਕੇ ਆਖਿਆ, ਭਈ ਇਹ ਬਦਰੂਆਂ ਦੇ ਸਰਦਾਰ ਬਿਲਜ਼ਬੂਲ ਦੀ ਮਦਦ ਤੋਂ ਬਗੈਰ ਬਦਰੂਆਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਜਿਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ, ਤੇ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਹੇਗਾ। ਤੇ ਜੇ ਸ਼ੈਤਾਨ ਨੇ ਹੀ ਸ਼ੈਤਾਨ ਨੂੰ ਕੱਢਿਆ ਤੇ ਉਹ ਆਪ ਆਪਣਾ ਮੁਖਾਲਫ ਹੋ ਗਿਆ, ਫਿਰ ਉਹਦੀ ਬਾਦਸ਼ਾਹੀ ਕਿਉਂ ਕਾਇਮ ਰਹੇਗੀ। ਪਰ ਜੇ ਮੈਂ ਰੱਬ ਦੇ ਰੂਹ ਦੀ ਮਦਦ ਨਾਲ ਰੂਹਾਂ ਨੂੰ ਕੱਢਦਾ ਵਾਂ, ਤੇ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਅਪੜ ਗਈ ਏ। ਲੂਕਾ। ਤੇ ਵੇਖੋ, ਕਈ ਮਰਦ ਇੱਕ ਬੰਦੇ ਨੂੰ ਜਿਹੜਾ ਮਫਲੂਜ ਸੀ ਮੰਜੀ ਉੱਤੇ ਲਿਆਏ, ਤੇ ਕੋਸ਼ਿਸ਼ ਕੀਤੀ ਭਈ ਉਹਨੂੰ ਅੰਦਰ ਲਿਆ ਕੇ ਉਹਦੇ ਸਾਹਮਣੇ ਰੱਖਣ। ਉਹਨੇ ਉਹਨਾਂ ਦਾ ਈਮਾਨ ਵੇਖ ਕੇ ਆਖਿਆ, ਐ ਆਦਮੀ, ਤੇਰੇ ਪਾਪ ਮਾਫ ਹੋਏ। ਇਹਦੇ ਉੱਤੇ ਫਕੀਹ ਤੇ ਫਰੀਸੀ ਸੋਚਣ ਲੱਗ ਪਏ, ਇਹ ਕੌਣ ਹੈ ਜਿਹੜਾ ਕੁਫਰ ਬਕਦਾ ਏ। ਰੱਬ ਦੇ ਸਿਵਾ ਕੌਣ ਪਾਪ ਮਾਫ ਕਰ ਸਕਦਾ ਏ।
ਯਿਸੂ ਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਤੁਸੀਂ ਆਪਣੇ ਦਿਲਾਂ ਵਿੱਚ ਕੀ ਸੋਚਦੇ ਹੋ? ਸੌਖਾ ਕੀ ਏ, ਇਹ ਆਖਣਾ ਭਈ ਤੇਰੇ ਪਾਪ ਮਾਫ਼ ਹੋਏ, ਜਾਂ ਇਹ ਆਖਣਾ ਭਈ ਉੱਠ ਤੇ ਟੁਰ ਫਿਰ? ਪਰ ਇਸ ਲਈ ਭਈ ਤੁਸੀਂ ਜਾਣੋ ਭਈ ਇਬਨੇ ਆਦਮ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖਤਿਆਰ ਏ। ਉਹਨੇ ਮਫਲੂਜ ਨੂੰ ਆਖਿਆ, ਮੈਂ ਤੈਨੂੰ ਆਖਦਾ ਵਾਂ, ਉੱਠ, ਆਪਣਾ ਮੰਜਾ ਚੁੱਕ ਤੇ ਆਪਣੇ ਘਰ ਨੂੰ ਟੁਰ ਜਾ। ਤੇ ਉਹ ਉਸੇ ਵੇਲੇ ਉਹਨਾਂ ਦੇ ਸਾਹਮਣੇ ਉੱਠਿਆ ਤੇ ਜਿਹਦੇ ਉੱਤੇ ਲੰਮਾ ਪਿਆ ਸੀ ਉਹਨੂੰ ਚੁੱਕ ਕੇ ਰੱਬ ਦੀ ਵਡਿਆਈ ਕਰਦਾ ਹੋਇਆ ਘਰ ਨੂੰ ਟੁਰ ਗਿਆ। ਯੋਹੰਨਾ। ਫਿਰ ਜਦ ਖੁਦਾਵੰਦ ਨੂੰ ਪਤਾ ਚੱਲਿਆ ਭਈ ਫਰੀਸੀਆਂ ਨੇ ਸੁਣਿਆ ਏ ਭਈ ਯਿਸੂ ਯੋਹੰਨਾ ਤੋਂ ਵੱਧ ਚੇਲੇ ਬਣਾਉਂਦਾ ਏ ਤੇ ਬਪਤਿਸਮਾ ਦਿੰਦਾ ਏ, ਤੇ ਉਹ ਯਹੂਦੀਆਂ ਨੂੰ ਛੱਡ ਕੇ ਫਿਰ ਗਲੀਲ ਨੂੰ ਟੁਰ ਗਿਆ, ਤੇ ਉਹਨੇ ਸਾਮਰੀਆ ਵਿੱਚੋਂ ਹੋ ਕੇ ਜ਼ਰੂਰ ਜਾਣਾ ਸੀ, ਤੇ ਯਕੂਬ ਦਾ ਖੂਹ ਉੱਥੇ ਹੀ ਸੀ। ਇਸ ਲਈ ਯਿਸੂ ਸਫ਼ਰ ਦਾ ਥੱਕਾ ਮਾਰਿਆ ਹੋ ਕੇ ਉਸ ਖੂਹ ਉੱਤੇ ਇੰਝ ਹੀ ਬੈਠ ਗਿਆ। ਇਹ 6ਵੇਂ ਘੜੀ ਦੇ ਨੇੜੇ ਦਾ ਵੇਲਾ ਸੀ। ਸਾਮਰੀਆ ਦੀ ਇੱਕ ਬੁੱਢੀ ਪਾਣੀ ਭਰਨ ਨੂੰ ਆਈ। ਯਿਸੂ ਨੇ ਉਹਨੂੰ ਆਖਿਆ, ਮੈਨੂੰ ਪਾਣੀ ਪਿਲਾ। ਉਸ ਸਾਮਰੀ ਬੁੱਢੀ ਨੇ ਉਹਨੂੰ ਆਖਿਆ, ਤੂੰ ਯਹੂਦੀ ਹੋ ਕੇ ਸਾਮਰੀ ਬੁੱਢੀ ਤੋਂ ਪਾਣੀ ਕਿਉਂ ਮੰਗਦਾ ਹੈ, ਕਿਉਂ ਜੇ ਯਹੂਦੀ ਸਾਮਰੀਆਂ ਨਾਲ ਕਿਸੇ ਤਰ੍ਹਾਂ ਦਾ ਤਾਲੁਕ ਨਹੀਂ ਰੱਖਦੇ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਜੇ ਤੂੰ ਖੁਦਾਵੰਦ ਦੀ ਦੇਣ ਨੂੰ ਜਾਣਦੀ ਤੇ ਇਹ ਵੀ ਜਾਣਦੀ ਭਈ ਉਹ ਕੌਣ ਹੈ ਜਿਹੜਾ ਤੈਨੂੰ ਆਖਦਾ ਏ ਮੈਨੂੰ ਪਾਣੀ ਪਿਲਾ, ਤੇ ਤੂੰ ਉਹਦੇ ਤੋਂ ਮੰਗਦੀ ਤੇ ਉਹ ਤੈਨੂੰ ਹਯਾਤੀ ਦਾ ਪਾਣੀ ਦਿੰਦਾ। ਬੁੱਢੀ ਨੇ ਆਖਿਆ, ਐ ਖੁਦਾਵੰਦ, ਤੇਰੇ ਕੋਲ ਪਾਣੀ ਭਰਨ ਉੱਤੇ ਹੈ ਕੁਝ ਨਹੀਂ, ਤੇ ਖੂਹ ਬਹੁਤ ਡੂੰਘਾ ਏ, ਤੇ ਫਿਰ ਉਹ ਹਯਾਤੀ ਦਾ ਪਾਣੀ ਤੇਰੇ ਕੋਲ ਕਿੱਥੋਂ ਆਇਆ? ਕੀ ਤੂੰ ਸਾਡੇ ਪਿਓ ਯਾਕੂਬ ਤੋਂ ਵੱਡਾ ਏ, ਜਿਨਨੇ ਸਾਨੂੰ ਇਹ ਖੂਹ ਦਿੱਤਾ, ਤੇ ਆਪ ਉਹਨੇ ਤੇ ਉਹਦੇ ਪੁੱਤਰਾਂ ਨੇ ਤੇ ਉਹਦੇ ਡੰਗਰਾਂ ਨੇ ਉਹਦੇ ਵਿੱਚੋਂ ਪੀਤਾ ਸੀ? ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਜਿਹੜਾ ਕੋਈ ਇਸ ਪਾਣੀ ਵਿੱਚੋਂ ਪੀਂਦਾ ਏ ਉਹ ਫਿਰ ਤਰਿਆਇਆ ਹੋਵੇਗਾ, ਪਰ ਜਿਹੜਾ ਕੋਈ ਉਸ ਪਾਣੀ ਵਿੱਚੋਂ ਪੀਵੇਗਾ ਜਿਹੜਾ ਮੈਂ ਉਹਨੂੰ ਦੇਵਾਂਗਾ, ਉਹ ਹਮੇਸ਼ਾ ਤਿਕਰ ਤਰਿਆਇਆ ਨਾ ਹੋਵੇਗਾ, ਬਲਕਿ ਜਿਹੜਾ ਪਾਣੀ ਮੈਂ ਉਹਨੂੰ ਦੇਵਾਂਗਾ ਉਹ ਉਹਦੇ ਵਿੱਚ ਇੱਕ ਚਸ਼ਮਾ ਬਣ ਜਾਵੇਗਾ, ਜਿਹੜਾ ਹਮੇਸ਼ਾ ਦੀ ਹਯਾਤੀ ਤਿਕਰ ਜਾਰੀ ਰਹੇਗਾ। ਬੁੱਢੀ ਨੇ ਆਖਿਆ, ਐ ਖੁਦਾਵੰਦ, ਉਹ ਪਾਣੀ ਮੈਨੂੰ ਵੀ ਦੇ, ਤਾਂ ਜੋ ਮੈਂ ਨਾ ਕਦੀ ਤਰਿਆਈ ਹੋਵਾਂ ਤੇ ਨਾ ਕਦੀ ਪਾਣੀ ਭਰਨ ਨੂੰ ਇੱਥੇ ਆਵਾਂ। ਯਿਸੂ ਨੇ ਉਹਨੂੰ ਆਖਿਆ, ਜਾ, ਆਪਣੇ ਬੰਦੇ ਨੂੰ ਇੱਥੇ ਬੁਲਾ ਕੇ ਲਿਆ। ਬੁੱਢੀ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਬੇਸ਼ੁਹਰ ਹਾਂ। ਯਿਸੂ ਨੇ ਉਹਨੂੰ ਆਖਿਆ, ਤੂੰ ਠੀਕ ਆਖਿਆ ਭਈ ਮੈਂ ਬੇਸ਼ੁਹਰ ਹਾਂ, ਕਿਉਂ ਜੇ ਤੂੰ 5 ਬੰਦੇ ਕਰ ਚੁੱਕੀ ਏ ਤੇ ਜਿਹਦੇ ਕੋਲ ਹੋਣ ਏ ਉਹ ਤੇਰਾ ਬੰਦਾ ਨਹੀਂ, ਤੂੰ ਸੱਚ ਆਖਿਆ ਏ। ਬੁੱਢੀ ਨੇ ਆਖਿਆ, ਐ ਖੁਦਾਵੰਦ, ਮੈਨੂੰ ਲੱਗਦਾ ਏ ਭਈ ਤੂੰ ਨਬੀ ਏ। ਸਾਡੇ ਪਿਓ ਦਾਦੇ ਨੇ ਇਸ ਪਹਾੜ ਉੱਤੇ ਪ੍ਰਸਤਿਸ਼ ਕੀਤੀ, ਤੇ ਤੂੰ ਆਖਦਾ ਏ ਭਈ ਉਹ ਥਾਂ ਜਿੱਥੇ ਪ੍ਰਸਤਿਸ਼ ਕਰਨੀ ਚਾਹੀਦੀ ਏ ਉਹ ਯਰੂਸ਼ਲਮ ਵਿੱਚ ਏ। ਯਿਸੂ ਨੇ ਉਹਨੂੰ ਆਖਿਆ, ਐ ਔਰਤ, ਮੇਰੀ ਗੱਲ ਦਾ ਯਕੀਨ ਕਰ ਭਈ ਉਹ ਵੇਲਾ ਆਉਂਦਾ ਏ ਭਈ ਤੁਸੀਂ ਨਾ ਇਸ ਪਹਾੜ ਉੱਤੇ ਪਿਓ ਦੀ ਪ੍ਰਸਤਿਸ਼ ਕਰੋਗੇ ਨਾ ਯਰੂਸ਼ਲਮ ਵਿੱਚ, ਪਰ ਉਹ ਵੇਲਾ ਆਉਂਦਾ ਏ, ਬਲਕਿ ਹੋਣੀ ਏ, ਭਈ ਸੱਚੇ ਪਰਸਤਾਰ ਪਿਓ ਦੀ ਪ੍ਰਸਤਿਸ਼ ਰੂਹ ਤੇ ਸਚਾਈ ਨਾਲ ਕਰਨਗੇ, ਕਿਉਂ ਜੇ ਪਿਓ ਆਪਣੇ ਲਈ ਅਜਿਹੇ ਪਰਸਤਾਰ ਹੀ ਲੱਭਦਾ ਏ। ਰੱਬ ਰੂਹ ਏ ਤੇ ਜ਼ਰੂਰੀ ਏ ਭਈ ਉਹਦੇ ਪਰਸਤਾਰ ਵੀ ਰੂਹ ਤੇ ਸਚਾਈ ਨਾਲ ਉਹਦੀ ਪ੍ਰਸਤਿਸ਼ ਕਰਨ। ਬੁੱਢੀ ਨੇ ਉਹਨੂੰ ਆਖਿਆ, ਮੈਂ ਜਾਣਦੀ ਹਾਂ ਭਈ ਮਸੀਹ ਜਿਹੜਾ ਖ੍ਰਿਸਤੁਸ ਅਖਵਾਂਦਾ ਏ ਆਉਣ ਵਾਲਾ ਏ, ਜਦੋਂ ਉਹ ਆਵੇਗਾ ਤੇ ਸਾਨੂੰ ਸਾਰੀਆਂ ਗੱਲਾਂ ਦੱਸ ਦੇਵੇਗਾ। ਯਿਸੂ ਨੇ ਉਹਨੂੰ ਆਖਿਆ, ਮੈਂ ਜਿਹੜਾ ਤੇਰੇ ਨਾਲ ਬੋਲ ਰਿਹਾ ਵਾਂ ਉਹ ਹੀ ਹਾਂ। ਫਿਲਪੀਓ। ਉਂਝ ਦਾ ਹੀ ਮਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇੱਥੇ ਇੱਕ ਸਿਆਣ ਦੇ ਇਲਾਵਾ ਹੋਰ ਕੁਝ ਨਹੀਂ, ਤੇ ਇਹ ਹਰ ਵੇਲੇ ਮੌਜੂਦ ਕਾਦਰ ਮੁਤਲਕ ਸਿਆਣ ਦੀ ਇਨਸਾਨ ਦੇ ਰਾਹੀਂ ਅਕਾਸੀ ਕਰਦੀ, ਤੇ ਇਹ ਪੂਰੇ ਸੰਸਾਰ ਉੱਤੇ ਹੁਕਮਰਾਨੀ ਕਰਦੀ ਏ। ਤੁਸੀਂ ਇਹ ਸਿੱਖੋਗੇ ਭਈ ਕ੍ਰਿਸਚਨ ਸਾਇੰਸ ਵਿੱਚ ਪਹਿਲਾ ਫਰਜ਼ ਰੱਬ ਦੀ ਫਰਮਾਬਰਦਾਰੀ ਕਰਨਾ, ਇੱਕ ਸਿਆਣ ਰੱਖਣਾ ਤੇ ਦੂਜਿਆਂ ਦੇ ਨਾਲ ਆਪਣੇ ਵਾਂਗਰ ਪਿਆਰ ਰੱਖਣਾ ਹੈ। ਜ਼ਿਆਦਾ ਔਖਿਆਈ ਇਸ ਲਾਇਲਮੀ ਵਿੱਚ ਪਾਈ ਜਾਂਦੀ ਏ ਭਈ ਰੱਬ ਕੀ ਏ। ਰੱਬ, ਹਯਾਤੀ, ਸੱਚਾਈ ਤੇ ਪਿਆਰ ਇਨਸਾਨ ਨੂੰ ਅਮਰ ਬਣਾ ਦਿੰਦੇ ਨੇ। ਲਾਫਾਨੀ ਸਿਆਣ ਨੂੰ ਜਿਹੜੀ ਸਾਰਿਆਂ ਉੱਤੇ ਹੁਕਮਰਾਨੀ ਕਰਦੀ ਏ, ਬਦਨੀ ਸਲਤਨਤ ਇਹਦੇ ਨਾਲ ਨਾਲ ਰੂਹਾਨੀ ਵਿੱਚ ਵੀ
ਸਭ ਤੋਂ ਆਲਾ ਮੰਨਿਆ ਜਾਣਾ ਚਾਹੀਦਾ ਹੈ। ਇੱਥੇ ਬਸ ਇੱਕ ਮੈਂ ਜਾਂ ਸਾਡੇ ਤੋਂ ਇਲਾਵਾ ਕੋਈ ਨਹੀਂ, ਬਸ ਇੱਕ ਇਲਾਹੀ ਅਸੂਲ ਜਾਂ ਸਿਆਣ ਜਿਹੜੀ ਸਾਰੀ ਵਜੂਦੀਅਤ ਉੱਤੇ ਹੁਕਮਰਾਨੀ ਕਰਦੀ ਏ। ਬੰਦਾ ਤੇ ਬੁੱਢੀ ਉਹਨਾਂ ਦੇ ਇਨਫਰਾਦੀ ਕਿਰਦਾਰਾਂ ਵਿੱਚ ਹਮੇਸ਼ਾ ਲਈ ਨਾ ਬਦਲਣ ਵਾਲੇ ਇੱਕ ਅਸੂਲ ਦੀ ਹੁਕਮਰਾਨੀ ਵਿੱਚ ਰਹਿੰਦੇ ਨੇ। ਰੱਬ ਦੀ ਤਖਲੀਕ ਦੇ ਸਾਰੇ ਜੁਜ਼ ਇੱਕ ਸਿਆਣ ਦੀ ਅਕਾਸੀ ਕਰਦੇ ਨੇ, ਤੇ ਜੋ ਕੁਝ ਵੀ ਇਸ ਕੱਲੀ ਸਿਆਣ ਦੀ ਅਕਾਸੀ ਨਹੀਂ ਕਰਦਾ ਉਹ ਝੂਠਾ ਤੇ ਗਲਤ ਹੈ। ਇੱਥੇ ਤਿੱਕਰ ਪਈ ਇਹ ਅਕੀਦਾ ਵੀ ਪਈ ਹਯਾਤੀ ਮਵਾਦ ਤੇ ਜ਼ਹਾਨਤ ਸੀਨੀ ਤੇ ਮਾਦੀ ਦੋਵੇਂ ਨੇ। ਫਾਨੀ ਸਿਆਣ ਤਸਦੀਕ ਕਰਦੀ ਏ ਪਈ ਸਿਆਣ ਬਦਨ ਦੇ ਹੇਠਾਂ ਏ, ਪਈ ਬਦਨ ਫਨਾਹ ਹੋ ਰਿਹਾ ਏ, ਪਈ ਇੰਨੇ ਫਨਾਹ ਹੋਣਾ ਤੇ ਮਿੱਟੀ ਵਿੱਚ ਗਲ ਸੜ ਜਾਣਾ ਏ। ਪਰ ਫਾਨੀ ਸਿਆਣ ਦੀ ਤਸਦੀਕ ਸੱਚੀ ਨਹੀਂ ਏ। ਰੱਬ ਇਨਸਾਨ ਲਈ ਉਹਦੇ ਈਮਾਨ ਤੋਂ ਵੱਧ ਕੇ ਹੈ, ਤੇ ਜਿੰਨਾ ਅਸੀਂ ਮਾਦੇ ਨੂੰ ਜਾਂ ਉਹਦੇ ਕਾਨੂੰਨਾਂ ਨੂੰ ਮੰਨਦੇ ਹਾਂ ਓਨਾ ਬਹੁਤਾ ਹੀ ਅਸੀਂ ਲਾਫਾਨੀਅਤ ਦੀ ਮਲਕੀਅਤ ਰੱਖਦੇ ਹਾਂ। ਜਦੋਂ ਮਾਦੇ ਉੱਤੇ ਅਕੀਦੇ ਨੂੰ ਫਤਹ ਕਰ ਲਿਆ ਜਾਂਦਾ ਹੈ ਤੇ ਸ਼ਾਉਰ ਚੰਗਾ ਬਦਨ ਬਣਾਉਂਦਾ ਹੈ। ਰੂਹਾਨੀ ਫਹਿਮ ਦੇ ਰਾਹੀਂ ਮਾਦੀ ਅਕੀਦੇ ਨੂੰ ਠੀਕ ਕਰੋ ਤੇ ਤੁਹਾਡੀ ਰੂਹ ਤੁਹਾਨੂੰ ਨਵਾਂ ਬਣਾਵੇਗੀ। ਰੱਬ ਨੂੰ ਦੁਖੀ ਕਰਨ ਦੇ ਸਵਾਦ ਤੁਸੀਂ ਕਦੀ ਨਹੀਂ ਡਰੋਗੇ, ਤੇ ਤੁਸੀਂ ਇਹ ਯਕੀਨ ਕਦੀ ਨਹੀਂ ਰੱਖੋਗੇ ਵੀ ਦਿਲ ਜਾਂ ਤੁਹਾਡੇ ਬਦਨ ਦਾ ਕੋਈ ਵੀ ਹਿੱਸਾ ਤੁਹਾਨੂੰ ਤਬਾਹ ਕਰ ਸਕਦਾ ਹੈ। ਤਖਲੀਕ ਦੀ ਸਾਇੰਸ ਨੂੰ ਜਾਣਦਿਆਂ ਹੋਏ, ਜਿਹਦੇ ਵਿੱਚ ਸਿਆਣ ਤੇ ਉਹਦੇ ਖਿਆਲੀ ਸਭ ਕੁਝ ਨੇ, ਯਿਸੂ ਨੇ ਮਾਦੀ ਸੋਚ ਵਾਲੇ ਆਪਣੇ ਦੇਸ਼ ਵਾਲਿਆਂ ਦੀ ਮਲਾਮਤ ਕੀਤੀ। ਤੁਸੀਂ ਅਸਮਾਨ ਦੀ ਸੂਰਤ ਵਿੱਚ ਤੇ ਤਮੀਜ਼ ਕਰਨਾ ਜਾਣਦੇ ਹੋ, ਪਰ ਜ਼ਮਾਨਿਆਂ ਦੀਆਂ ਅਲਾਮਤਾਂ ਵਿੱਚ ਤਮੀਜ਼ ਨਹੀਂ ਕਰ ਸਕਦੇ। ਫਹਿਮ ਦੀਆਂ ਸ਼ੈਵਾਂ ਉੱਤੇ ਗੁਜ਼ਾਰਾ ਕਰਨ ਦੀ ਬਜਾਏ ਰੱਬ ਦੇ ਰੂਹਾਨੀ ਖਿਆਲਾਂ ਨੂੰ ਸਮਝਣ ਦੀ ਕਿੰਨੀ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਏ। ਰੂਹ ਦੀ ਤਾਲ ਨੂੰ ਸਮਝਣ ਤੇ ਪਾਕ ਹੋਣ ਲਈ ਸੋਚ ਖਾਲਸ ਤੌਰ ਤੇ ਰੂਹਾਨੀ ਹੋਣੀ ਚਾਹੀਦੀ ਏ। ਨੇਕੀ ਦੀ ਆਵਾਜ਼ ਬਣਦਿਆਂ ਹੋਏ ਮਸੀਹ ਹੀ ਸੱਚਾ ਖਿਆਲ ਏ, ਜਿਹੜਾ ਰੱਬ ਵੱਲੋਂ ਇਨਸਾਨਾਂ ਲਈ ਇਲਾਹੀ ਸੁਨੇਹਾ ਏ ਤੇ ਇਨਸਾਨ ਜ਼ਮੀਰ ਨਾਲ ਗੱਲ ਕਰਦਾ ਏ। ਮਸੀਹ ਗੈਰ ਬਦਨੀ, ਰੂਹਾਨੀ, ਹਾਂ ਇਲਾਹੀ ਸੂਰਤ ਤੇ ਸ਼ਬੀਹ ਏ, ਜਿਹੜਾ ਹਿੱਸਾਂ ਦੇ ਭਰਮਾਂ ਨੂੰ ਦੂਰ ਕਰਦਾ, ਰਾਹ, ਸੱਚਾਈ ਤੇ ਹਯਾਤੀ ਏ, ਬਿਮਾਰ ਨੂੰ ਸ਼ਿਫਾ ਦਿੰਦਾ ਤੇ ਬਦਰੂਆਂ ਨੂੰ ਕੱਢਦਾ ਏ, ਪਾਪ, ਬਿਮਾਰੀ ਤੇ ਮੌਤ ਨੂੰ ਫਨਾਹ ਕਰਦਾ ਏ। ਜਿਵੇਂ ਭਾਈ ਪੌਲੁਸ ਆਖਦਾ ਏ, ਰੱਬ ਇੱਕ ਏ ਤੇ ਰੱਬ ਤੇ ਇਨਸਾਨ ਦੇ ਵਿਚਾਲੇ ਦਰਮਿਆਨੀ ਵੀ ਇੱਕ, ਯਾਨੀ ਮਸੀਹ ਯਸੂ ਜਿਹੜਾ ਇਨਸਾਨ ਏ। ਰੱਬ ਸੰਸਾਰ ਨੂੰ, ਜਿਹਦੇ ਵਿੱਚ ਇਨਸਾਨ ਵੀ ਸ਼ਾਮਲ ਏ, ਬਣਾਉਂਦਾ ਏ ਤੇ ਉਹਦੇ ਉੱਤੇ ਹਕੂਮਤ ਕਰਦਾ ਏ। ਇਹ ਸੰਸਾਰ ਰੂਹਾਨੀ ਖਿਆਲਾਂ ਨਾਲ ਭਰਿਆ ਹੋਇਆ ਏ, ਜਿਨ੍ਹਾਂ ਨੂੰ ਉਹ ਤਿਆਰ ਕਰਦਾ ਏ, ਤੇ ਉਹ ਉਸ ਸਿਆਣ ਦੀ ਫਰਮਾਬਰਦਾਰੀ ਕਰਦੇ ਨੇ ਜਿਹੜੀ ਉਹਨਾਂ ਨੂੰ ਬਣਾਉਂਦੀ ਏ। ਫਾਨੀ ਲੋਕ ਗੈਰ ਫਾਨੀਆਂ ਵਾਂਗਰ ਰੱਬ ਦੀ ਸੂਰਤ ਉੱਤੇ ਨਹੀਂ ਬਣਾਏ ਗਏ, ਬਲਕਿ ਲਾਮਹਿਦੂਦ ਰੂਹਾਨੀ ਹਸਤੀ ਵਾਂਗਰ। ਫਾਨੀ ਜ਼ਮੀਰ ਅਖੀਰੀ ਸਾਇੰਸ ਦੀ ਅਸਲੀਅਤ ਨੂੰ ਮੰਨੇਗਾ ਤੇ ਗਾਇਬ ਹੋ ਜਾਵੇਗਾ, ਤੇ ਹਸਤੀ ਦੀ ਕਾਮਲ ਤੇ ਹਮੇਸ਼ਾ ਕਾਇਮ ਰਹਿਣ ਵਾਲੀ ਸਿਆਣ ਸਾਹਮਣੇ ਆਵੇਗੀ। ਸੱਚੇ ਖਿਆਲਾਂ ਨੂੰ ਭਰਮਾਂ ਤੋਂ ਮੁਮਤਾਜ਼ ਕਿਵੇਂ ਮੰਨਿਆ ਜਾਂਦਾ ਹੈ? ਹਰ ਇੱਕ ਦੀ ਸ਼ੁਰੂਆਤ ਨੂੰ ਸਮਝਣ ਨਾਲ। ਖਿਆਲ ਇਲਾਹੀ ਸਿਆਣ ਤੋਂ ਨਿਕਲਦੇ ਨੇ। ਖਿਆਲ ਜਿਹੜੇ ਦਿਮਾਗ ਜਾਂ ਮਾਦੇ ਤੋਂ ਜੰਮਦੇ ਨੇ ਉਹ ਫਾਨੀ ਸਿਆਣ ਦੀਆਂ ਸ਼ਾਖਾਂ ਨੇ। ਉਹ ਫਾਨੀ ਮਾਦੇ ਦੇ ਅਕੀਦੇ ਨੇ। ਖਿਆਲਾਤ ਰੂਹਾਨੀ, ਹਮ ਆਹੰਗ ਤੇ ਅਬਦੀ ਨੇ। ਸਾਡਾ ਮਾਲਕ ਆਸਾਨੀ ਨਾਲ ਇਨਸਾਨ ਦੇ ਖਿਆਲਾਂ ਨੂੰ ਪੜ੍ਹ ਸਕਦਾ ਸੀ, ਤੇ ਇਸੇ ਸਮਝ ਨੇ ਉਹਨੂੰ ਉਹਨਾਂ ਦੇ ਖਿਆਲਾਂ ਨੂੰ ਠੀਕ ਕਰਨ ਦੇ ਕਾਬਲ ਬਣਾਇਆ। ਸਾਡੇ ਮਾਲਕ ਨੇ ਫਾਨੀ ਸਿਆਣ ਨੂੰ ਸਾਇੰਸ ਦੀ ਨਿਉ ਉੱਤੇ ਪੜ੍ਹਿਆ, ਯਾਨੀ ਹਰ ਥਾਂ ਮੌਜੂਦ ਸਿਆਣ ਦੀ ਨਿਉ ਉੱਤੇ। ਐਸ ਸ਼ਾਉਰ ਦੀ ਇੱਕ ਮੁਸ਼ਾਬਤ ਰੂਹਾਨੀ ਤਰੱਕੀ ਤੇ ਕੱਲੀ ਸਾਇੰਸ ਦੀ ਲਾਮਤਨਾਹੀ ਕਾਬਲੀਅਤਾਂ ਦੇ ਨਾਲ ਇਕੱਠ ਵੱਲ ਇਸ਼ਾਰਾ ਕਰਦੀ ਏ। ਉਹਦੀ ਸਿਆਣ ਦਾ ਅਸਰ ਹਮੇਸ਼ਾ ਸ਼ਿਫਾ ਦੇਣ ਤੇ ਮੁਕਤੀ ਦੇਣ ਲਈ ਸੀ, ਤੇ ਫਾਨੀ ਸਿਆਣ ਨੂੰ ਪੜ੍ਹਨ ਦੀ ਬਸ ਇਹ ਹੀ ਅਸਲੀ ਸਾਇੰਸ ਏ। ਪੌਲੁਸ ਨੇ ਆਖਿਆ, ਰੂਹਾਨੀ ਨੀਅਤ ਹਯਾਤੀ ਏ। ਅਸੀਂ ਸਾਡੀ ਰੂਹਾਨੀ ਸਮਝ ਦੇ ਤਨਾਸਬ, ਸੱਚਾਈ ਤੇ ਪਿਆਰ ਦੇ ਨਾਲ ਸਾਡੀ ਮਖਲਸੀ ਦੇ ਮੁਤਾਬਕ ਰੱਬ ਜਾਂ ਹਯਾਤੀ ਤਿੱਕਰ ਅਪੜ ਸਕਦੇ ਹਾਂ, ਤੇ ਇਸੇ ਤਨਾਸਬ ਵਿੱਚ ਅਸੀਂ ਜਾਣਦੇ ਹਾਂ ਕਿ ਸਾਰੇ ਇਨਸਾਨਾਂ ਨੂੰ ਇਹਦੀ ਲੋੜ ਏ, ਤੇ ਉਹ ਸਾਰੇ ਬਿਮਾਰ ਤੇ ਪਾਪ ਕਰਨ ਵਾਲੇ ਦੇ ਖਿਆਲ ਨੂੰ ਉਹਨਾਂ ਨੂੰ ਸ਼ਿਫਾ ਦੇਣ ਦੇ ਮਕਸਦ ਨਾਲ ਸਮਝਦੇ ਨੇ। ਕਿਸੇ ਤਰ੍ਹਾਂ ਦੀ ਵੀ ਗਲਤੀ ਰੱਬ ਦੀ ਸ਼ਰੀਅਤ ਤੋਂ ਲੁਕ ਨਹੀਂ ਸਕਦੀ।
ਇਹ ਜ਼ੇਨ ਖਾਨੀ ਗੈਬ ਬੀਨੀ ਦੇ ਬਿਲਕੁਲ ਉਲਟ ਏ। ਇਹ ਰੂਹਾਨੀ ਸਿਆਣ ਦੀ ਲੋਅ ਏ ਜਿਹੜੀ ਰੂਹ ਦੀ ਸਲਾਹੀਅਤ ਨੂੰ ਜ਼ਾਹਿਰ ਕਰਦੀ ਏ, ਨਾ ਕਿ ਮਾਦੀ ਹਿੱਸ ਦੀ। ਇਹ ਰੂਹਾਨੀ ਹਿੱਸ ਇਨਸਾਨੀ ਸਿਆਣ ਵਿੱਚ ਉਸ ਵੇਲੇ ਆਉਂਦੀ ਏ ਜਦ ਦੂਜੀ ਦੱਸੀ ਹੋਈ ਇਲਾਹੀ ਸਿਆਣ ਨੂੰ ਮੰਨ ਲੈਂਦੀ ਏ। ਕਿਸੇ ਬੰਦੇ ਨੂੰ ਚੰਗਿਆਈ ਕਰਨ ਨਾ ਕਿ ਬੁਰਾਈ ਕਰਨ ਦੇ ਕਾਬਲ ਬਣਾਉਂਦਿਆਂ ਹੋਏ ਇਸ ਤਰ੍ਹਾਂ ਦੇ ਇਲਹਾਮ ਉਹਨੂੰ ਜ਼ਾਹਿਰ ਕਰਦੇ ਨੇ ਜਿਹੜਾ ਹਮਾਂਗੀ ਨੂੰ ਬਣਾਉਂਦਾ ਤੇ ਹਮੇਸ਼ਾ ਕਾਇਮ ਰੱਖਦਾ ਏ। ਜਦੋਂ ਤੁਸੀਂ ਇਸ ਤਰੀਕੇ ਨਾਲ ਇਨਸਾਨੀ ਸਿਆਣ ਨੂੰ ਪੜ੍ਹਨ ਦੇ ਕਾਬਿਲ ਹੋ ਜਾਓਗੇ ਤਦ ਤੁਸੀਂ ਕਾਮਲ ਸਾਇੰਸ ਦੀ ਘਰ ਪੜੋਗੇ ਤੇ ਉਸ ਗਲਤੀ ਨੂੰ ਸਮਝੋਗੇ ਜਿਹਨੂੰ ਨੇਸਤ ਕਰਨਾ ਏ। ਸਾਮਰੀ ਗੁੱਡੀ ਨੇ ਆਖਿਆ, ਆਓ ਇੱਕ ਬੰਦੇ ਨੂੰ ਵੇਖੋ ਜਿਹਨੇ ਮੇਰੇ ਸਾਰੇ ਕੰਮ ਮੈਨੂੰ ਦੱਸ ਦਿੱਤੇ। ਹੋ ਸਕਦਾ ਏ ਭਈ ਇਹ ਮਸੀਹ ਹੋਵੇ। ਇਹ ਲਿਖਿਆ ਹੋਇਆ ਏ ਭਈ ਯਿਸੂ ਇੱਕ ਵਾਰੀ ਜਦ ਉਹ ਆਪਣੇ ਚੇਲਿਆਂ ਨਾਲ ਸਫ਼ਰ ਕਰ ਰਿਹਾ ਸੀ, ਉਹਨਾਂ ਦੇ ਖਿਆਲਾਂ ਨੂੰ ਜਾਣਦਾ ਸੀ। ਉਹਨੇ ਉਹਨਾਂ ਦੀ ਸਾਇੰਸੀ ਪੜ੍ਹਾਈ ਕੀਤੀ ਸੀ। ਇਸੇ ਤਰੀਕੇ ਨਾਲ ਉਹਨੇ ਬਿਮਾਰੀ ਨੂੰ ਜਾਣਿਆ ਤੇ ਬਿਮਾਰ ਨੂੰ ਸ਼ਿਫਾ ਦਿੱਤੀ। ਇੱਕ ਲਮਹੇ ਲਈ ਹੋਸ਼ ਕਰੀਏ ਭਈ ਹਯਾਤੀ ਤੇ ਜ਼ਹਾਨਤ ਖਾਲਸ ਤੌਰ ਤੇ ਰੂਹਾਨੀ ਨੇ, ਨਾ ਮਾਦੇ ਵਿੱਚ ਨਾ ਮਾਦੇ ਤੋਂ, ਤੇ ਫਿਰ ਬਦਨ ਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ। ਜੇ ਬਿਮਾਰੀ ਉੱਤੇ ਇੱਕ ਅਕੀਦੇ ਦੇ ਪਾਰੋਂ ਤਕਲੀਫ ਵਿੱਚ ਹੋ ਤੇ ਅਚਾਨਕ ਤੁਸੀਂ ਆਪਣੇ ਆਪ ਨੂੰ ਠੀਕ ਪਾਓਗੇ। ਜਦੋਂ ਬਦਨ ਉੱਤੇ ਰੂਹਾਨੀ ਹਯਾਤੀ ਸੱਚਾਈ ਤੇ ਮੁਹੱਬਤ ਦਾ ਪਹਿਰਾ ਹੋਵੇਗਾ ਤੇ ਦੁੱਖ ਖੁਸ਼ੀ ਵਿੱਚ ਬਦਲ ਜਾਣਗੇ। ਇਨਸਾਨ ਆਪਣੇ ਖਾਲਕ ਦੀ ਹੁਕਮਰਾਨੀ ਹੇਠਾਂ ਕੋਈ ਹੋਰ ਸਿਆਣ ਨਾ ਰੱਖਦਿਆਂ ਹੋਏ ਮੁਬਸ਼ਰ ਦੇ ਇਸ ਬਿਆਨ ਉੱਤੇ ਕਾਇਮ ਰਹਿੰਦਿਆਂ ਹੋਏ ਭਈ ਸਾਰੀਆਂ ਸ਼ੈਵਾਂ ਉਸ ਰੱਬ ਦੇ ਕਲਾਮ ਦੇ ਰਾਹੀਂ ਪੈਦਾ ਹੋਈਆਂ ਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਹੀਂ ਹੋਈ, ਪਾਪ, ਬਿਮਾਰੀ ਤੇ ਮੌਤ ਉੱਤੇ ਫਤਹ ਪਾ ਸਕਦਾ ਏ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।